ਭਾਜੀ ਤੁਸੀਂ 3 ਘੰਟੇ ਨਹਿਰ ਤੇ ਖਲੋਤੇ ਰਹਿੰਦੇ। ਅਸੀਂ ਨਹਿਰ ਤੇ ਖਲੋਤੇ ਸੀ ਤੇ ਇਹੋ ਜਿਹੀਆਂ ਚੀਜ਼ਾਂ ਨਹਿਰ ਚੋਂ ਕੱਢੀਆਂ ਨੇ। ਇਹ ਚੀਜ਼ ਕੱਢ ਕੇ ਨਾ ਜਿਹਦੀ ਹੋਵੇ ਉਹਦੀ ਦੇਈਦੀ ਆ, ਤੁਸੀਂ ਘਰ ਹੀ ਰੱਖ ਲਈ। ਉਹ ਮਾਰੋ ਤੂੰ ਕਿਤੇ ਮੈਂ ਕਿਹਾ ਇਹਨੂੰ ਹੀ ਘਰ ਰੱਖ ਲਓ, ਹੋਰ ਜਾਨਵਰ ਰੱਖਣ ਤੋਂ ਬਿਹਤਰ ਹੈ। ਮਾਸ਼ਾਅੱਲਾ ਅੱਜ ਪੈਂਟ ਕੋਟ ਏਡਾ ਸੋਹਣਾ ਲੱਗਦਾ, ਬੰਦ ਬੈਂਕ ਦਾ ਮੈਨੇਜਰ ਹੁੰਦਾ। ਇਹਦੇ ਬੈਂਕ ਦੀ ਚੈੱਕ ਦੀ ਸ਼ਰਟ ਜਮ੍ਹਾਂ ਕਰਾਉਣ ਚਲਾ ਗਿਆ। ਇਹ ਜਾਲੀ 5000 ਦਾ ਨੋਟ ਜਾ ਕੇ ਕਹਿੰਦਾ ਜਮ੍ਹਾਂ ਕਰ ਲਓ, ਕਹਿੰਦੇ ਇਹ ਜਾਲੀ ਹੈ, ਕਹਿੰਦਾ ਤੁਸੀਂ ਮੇਰੇ ਅਕਾਊਂਟ 'ਚ ਹੀ ਕਰਨਾ। ਔਰ ਮਾਸ਼ਾਅੱਲਾ ਸਲੀਮ ਭਾਈ ਦੀ ਸਿਹਤ ਵੇਖੋ, ਇਹੋ ਜਿਹਾ ਬੰਦਾ ਬੈਂਕ 'ਚ ਜਾਵੇ ਤੇ ਇਹੋ ਜਿਹਾ ਦਾ ਮੈਨੇਜਰ ਚੂਹਾ ਹੁੰਦਾ। ਬਾਅਦ ਚੋਂ ਰੋ ਰਿਹਾ, ਕੀ ਹੋਇਆ, ਮੇਰੇ ਮੈਨੇਜਰ ਨੂੰ ਬਿੱਲੀ ਲੱਗ ਗਈ। ਇਹੋ ਜਿਹੇ ਮੈਨੇਜਰ ਦੀ ਬੈਂਕਿੰਗ ਸਿਰਫ ਇਹ ਡਿਊਟੀ ਹੁੰਦੀ ਹੈ, ਤੂੰ ਪਾਟੇ ਨੋਟਾਂ ਨੂੰ ਟੇਪ ਲਾਉਣੀ ਹੈ। ਬਹੁਤ ਸ਼ੁਕਰੀਆ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕ। ਇਹ ਜੀ ਸਭ ਤੋਂ ਪਹਿਲੇ ਬੜੀ ਮੁਹੱਬਤ ਹੈ ਪੰਜਾਬੀ ਕਾਨਫਰੰਸ ਵਾਲਿਆਂ ਦੀ, ਜਿਹੜੇ ਵੀ ਗੁਰੂ ਸੱਤ ਸਮੁੰਦਰ ਤੋਂ ਪਾਰ। ਜੀ ਜੀ ਸਰ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਵੈਲਕਮ ਜੀ। ਇਹ ਸਾਂਝ ਮੁਹੱਬਤਾਂ ਵਧਣੀਆਂ ਚਾਹੀਦੀਆਂ ਨੇ, ਬੇਸ਼ੱਕ। ਇਹ ਜਿਹੜੀਆਂ ਦੂਰੀਆਂ ਪੈ ਗਈਆਂ ਨੇ ਖਤਮ ਹੋਣੀਆਂ ਚਾਹੀਦੀਆਂ ਨੇ। ਹਾਂ, ਜਦੋਂ ਵੱਜਦੀ ਏ ਕੰਨਾਂ ਨਾਲ ਮੇਰੇ ਤੇ ਮਿੱਠਾ ਮਿੱਠਾ ਰਸ ਘੋਲਦੀ, ਜਦੋਂ ਸੁਣਨਾ ਪੰਜਾਬੀ ਬੋਲੀ ਤੇ ਲੱਗੇ ਮੇਰੀ ਮਾਂ ਬੋਲਦੀ। ਬਹੁਤ ਵਧੀਆ। ਇਹ ਗਾਣੇ ਦੀ ਪਹਿਲੀ ਲਾਈਨ ਦੁਬਾਰਾ ਇਨਸ਼ਾਅੱਲਾ ਬਹੁਤ ਗਾਣਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ। ਜਦੋਂ ਵੱਜਦੀ ਏ ਕੰਨਾਂ ਨਾਲ ਮੇਰੇ ਤੇ ਮਿੱਠਾ ਮਿੱਠਾ ਰਸ ਘੋਲਦੀ, ਜਦੋਂ ਸੁਣਨਾ ਪੰਜਾਬੀ ਬੋਲੀ ਤੇ ਲੱਗੇ ਮੇਰੀ ਮਾਂ ਬੋਲਦੀ। ਠੀਕ ਹੈ। ਅਸਲ ਦੇ ਵਿੱਚ ਨਾ ਜਦੋਂ ਸਾਡੀ ਮਾਂ ਹੀ ਮਰ ਗਈ ਤਾਂ ਫਿਰ ਕਿਸੇ ਨੇ ਰੋਟੀ ਵੀ ਨਹੀਂ ਪੁੱਛਣੀ। ਉਹ ਮਾਂ ਹੀ ਸੀ, ਉਹ ਮਾਂ ਹੀ ਸੀ ਜਿਹੜੀ ਇਹੋ ਜਿਹੇ ਬੱਚੇ ਨੂੰ ਭੋਰੇ ਪਾ ਕੇ ਜਵਾਨ ਕਰ ਗਈ। ਭੋਰੇ ਪਾ ਕੇ ਜਾਂ ਹੋਰੇ ਪਾ ਕੇ। ਸਾਡੇ ਭਾਈ ਇੱਥੇ ਫੈਸਲਾਬਾਦ ਹੈ, ਫੈਸਲਾਬਾਦ ਲੈਲਪੁਰ ਤੇ ਪੰਜਾਬ 'ਚ ਜਿੰਨਾ ਉਧਰੋਂ ਆਇਆ, ਜਲੰਧਰ, ਹੁਸ਼ਿਆਰਪੁਰ, ਉੱਥੇ ਬੈਠਾ ਤੇ ਅਫਜ਼ਲ ਸਾਹਿਲ ਸਾਹਿਬ ਵੀ ਫੈਸਲਾਬਾਦ ਦੇ ਆ, ਮੈਂ ਉਖਾੜੇ ਤੋਂ ਆ। ਕੀ ਬਾਤ ਜੀ। ਇਹ ਲਾਹੌਰੀਏ ਦੇ ਪੱਕੇ ਸ਼ੁਕਰ, ਅਸੀਂ ਲਾਹੌਰੀਏ ਹੁੰਦੇ ਆ। ਓਏ ਸ਼ੁਕਰ ਤੇ ਇਹ ਤੇ ਬਹੁਤ ਬੋਲੇ ਨੇ ਤੇ 3 ਦਿਨ ਹੋ ਗਏ ਬੋਲੀ ਜਾਂਦੇ, ਇਹਨਾਂ ਦੀ ਜ਼ੁਬਾਨ ਨੂੰ ਖੱਲੀਆਂ ਪੈ ਗਈਆਂ ਹੁਣ। ਇਹ ਘਰ ਜਾ ਕੇ ਨਾ ਜ਼ੁਬਾਨ ਘੁੱਟਦੇ ਆ। ਅੱਛਾ, ਦੇਖੋ ਪੰਜਾਬੀ ਬੋਲਣ ਦੇ ਨਾਲ ਨਾ ਜ਼ੁਬਾਨ ਥੱਕਦੀ ਨਹੀਂ, ਬਾਕੀ ਉਹ ਜ਼ਿਆਦਾ ਫਰੈਸ਼ ਹੋ ਜਾਂਦੀ ਹੈ। ਹੁਣ ਵੇਖੋ ਨਾ, ਜਿਵੇਂ ਗੈਸ ਵਾਲੀ ਬੋਤਲ ਪੀ ਕੇ ਛੱਤ ਨਾਲ ਲੱਗ ਗਿਆ, ਲੱਗਾ ਕੀ ਹੋਇਆ, ਕਹਿੰਦੇ ਭੱਜ ਗਿਆ ਜ਼ਿੰਦਗੀ। ਅੰਬ ਵਾਲੀ ਬੋਤਲ 'ਚ ਨਮਕ ਪਾ ਕੇ ਕਹਿੰਦਾ ਉਬਲਣ ਨਹੀਂ ਚਾਹੀਦੀ। ਉਹ ਕਹਿੰਦੇ ਸੈਵਨ ਦਾ ਬੋਤਲ ਦੀ ਅੰਬ ਵਾਲੀ ਨਹੀਂ। ਚੂਪੇ ਅੰਬ ਚੁੱਪਣ ਡਿਆ। ਮੈਂ ਕਿ ਇਹ ਕੀ? ਕਹਿੰਦਾ ਉਹਨਾਂ ਨੇ ਸਹੀ ਨਹੀਂ ਚੁੱਪੇ। ਇਹ ਕੋਈ ਅੰਬ ਚੂਪ ਹੋਵੇ ਮਗਰ ਭਾਰੀ ਤੇ ਨਾ ਸਿੱਟੀ ਮੈਂ ਲੈਣੀ। ਕਿਹਦਾ ਜ਼ਿੰਮੇਦਾਰ ਆਦਮੀ ਦੇਖ। ਮਿੱਠੇ ਵਾਲੇ ਨੂੰ ਕਹਿੰਦਾ ਮਿੱਠੇ ਕਿੰਨੇ ਤੇ ਦਰਜਨ, ਕਹਿੰਦਾ 100 ਰੁਪਏ ਦੇ, ਕਹਿੰਦਾ 50 ਲਾ ਲਾ। ਉਹ ਵੀ ਕਹਿੰਦਾ ਵੀ ਚੂਪੇ ਹੋ ਚੂਪ ਲੈ। ਅੱਗੋਂ ਸ਼ਰਮਿੰਦਾ ਨਹੀਂ ਹੋਇਆ, ਕਹਿੰਦਾ ਇਹਨਾਂ ਦੇ 30 ਲਾ ਲਾ, ਇਹਨਾਂ ਚ ਰਸ ਕਰ। ਰੋਹ ਵਾਲੀ ਮਸ਼ੀਨ ਤੋਂ ਮਾਰ ਪੈ ਗਈ, ਰੋਹ ਵਾਲੀ ਮਸ਼ੀਨ ਤੋਂ। ਅੱਛਾ, ਉਹਨੇ ਗੰਨਾ ਵਿੱਚ ਦਿੱਤਾ, ਉੱਤੇ ਬਹਿ ਕੇ ਝੂਟੇ ਲੈਣ ਡਿਆ। ਉਹਨੇ ਇਹ ਤੇ ਗੱਲ ਗਲਤ ਹੈ। ਭਾਈ ਪਹਿਲੇ ਤਸਲੀਮ ਸਾਹਿਬ ਕੋਲ ਖੜੇ ਸੀ, ਉਹਨੇ ਇਹਨਾਂ ਨੂੰ ਗੰਨਾ ਸਮਝ ਕੇ ਵੇਚ ਦਿੱਤਾ। ਉਹਦੇ ਨੇ ਚੀਕਾਂ ਚੂਕਾਂ ਮਾਰੀਆਂ ਤੇ ਉਹਨੇ ਛੱਡਿਆ ਨਹੀਂ ਤੇ ਦੂਰਾ ਕਰਕੇ ਫਿਰ ਦੇਣ ਲੱਗਾ। ਤੂੰ ਵੀ ਸਮਝਾਇਆ ਨਹੀਂ ਉਹਨੂੰ, ਤਮਾਸ਼ਾ ਦੇਖ ਰਿਹਾ। ਮੈਂ ਸਮਝਾਇਆ, ਮੈਂ ਕਿਹਾ ਸੋਹਣਿਆ ਖਾਲੀ ਸਲੀਮ ਨਹੀਂ, ਪਿੱਛੇ 2 ਨਿੰਬੂ ਵੀ ਲਾ। ਸਲੀਮ ਭਾਈ ਮਾਸ਼ਾਅੱਲਾ ਸੇ ਰੋਹ ਵਾਲੀ ਮਸ਼ੀਨ 'ਚ ਗੰਨਾ ਦਿੱਤਾ, ਕਹਿੰਦਾ ਭਾਈ ਇਹ ਜਾਂਦਾ ਕਿੱਥੇ ਆ? ਉਹ ਕਹਿੰਦਾ ਭਾਈ ਵੀਰੇ ਲੋਕੇਸ਼ਨ ਲਾ ਲਾ। ਸਿਹਤਮੰਦ ਆਦਮੀ ਮਾਸ਼ਾਅੱਲਾ। ਕਬਰਸਤਾਨ ਗਿਆ ਤੇ ਦਾਦੇ ਦੀ ਕਬਰ ਭੁੱਲ ਗਿਆ। ਉਹਨੂੰ ਕਹਿੰਦਾ ਉਹਦੀ ਕਬਰ ਕਿੱਥੇ, ਜਿਹੜਾ ਦੋਏ ਤੋਂ ਤਿਲਕ ਕੇ ਕਿੱਲੇ 'ਚ ਵੱਜ ਕੇ ਮਰਿਆ। ਇਹਦੇ ਵਾਲਦ ਸਾਹਿਬ ਵੀ ਮਰ ਗਏ ਤੇ ਵਿੱਚ ਨਿੰਬੂ ਸੁੱਟ ਲਿਆ। ਮੈਂ ਕਿਹਾ ਇਹ ਕੀ ਕਰ ਰਿਹਾ? ਕਹਿੰਦਾ ਅੱਬਾ ਜੀ ਨੂੰ ਸ਼ਿਕੰਜਵੀ ਪਾਓ। ਇਹਦੇ ਵਾਲਦ ਸਾਹਿਬ ਫੌਤ ਤੇ ਜਨਾਜ਼ੇ ਦੇ ਖਲੋ ਕਹਿੰਦਾ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਨੇ, ਇਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਦੋਸਤਾਂ ਤੱਕ ਪਹੁੰਚਾਓ। 2 1 2 3 ਟਿੰਗ ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਡਿੰਗ ਟਿੰਗ ਡਿੰਗ ਟਿੰਗ ਟਿੰਗ ਡਿੰਗ ਮੇਰਾ ਸੋਹਣਾ ਅੰਬਸਤਾਨ। ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਇੱਥੇ ਕਿਸੇ ਦੀ ਅੰਬ ਦਾ ਘਾਟਾ ਨਹੀਂ। ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਅੰਬ ਤੂੰ ਲੈ ਜਾ ਚੁੱਪ ਕਰਕੇ, ਪਿਛੇ ਆਈ ਏ ਪਾਟਾ ਨਹੀਂ। ਮੈਂ ਅੰਬ ਚੁੱਪਣ ਲਈ ਗਈ।
ਚੂਪਣ ਲਈ ਗਈ ਅੰਬ ਪੁੱਟ ਤੂੰ 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 ਕਰੇ ਸਾਈਂ ਐਵੇਂ ਮਾਲੀ ਕੋਲੋਂ ਕਿਹੜੀ ਗੱਲੋਂ ਡਰੇ ਸਾਈਂ ਉਹ ਮੈਂ ਤੇ ਅੰਬ ਚੂਪਣ ਓ ਮੈਂ ਤੇ ਬਾਗ ਵਿੱਚ ਹੈ ਬੜੀ ਓ ਮੈਂ ਤੇ ਅੰਬ ਚੂਪਣ ਗਈ ਅੰਬ ਲੈ ਬੜੀ ਵਿੱਚ ਰੋਈ ਅੰਬ ਓਏ ਅੰਬ ਲੈ ਬੜੀ ਵਿੱਚ ਉੱਥੇ ਚੁੱਪ ਚੁੱਪ ਕਮਲੀ ਹੋਈ ਓਏ ਅੰਬ ਲੈ ਬੜੀ ਵਿੱਚ ਰੋਈ ਉੱਥੇ ਚੁੱਪ ਚੁੱਪ ਕਮਲੀ ਹੋਈ ਉਹ ਲੰਗੜਾ ਅੰਬ ਨਹੀਂ ਉਤਰਦਾ ਕੋਈ ਓ ਮੈਂ ਤੇ ਅੰਬ ਚੂਪਣ ਓ ਮੈਂ ਤੇ ਬਾਗ ਵਿੱਚ ਓ ਮੈਂ ਤੇ ਅੰਬ ਚੂਪਣ ਗਈ ਅੰਬਾਂ ਚ ਪਾ ਲੋ ਕੁੜੀਓ